ਇੰਡੋਜ਼ ਟੀਵੀ ਵੇਖਣ ਵਾਲੇ ਪਿਆਰੇ ਦਰਸ਼ਕੋ, ਮੈਂ ਤੁਹਾਡਾ ਸਰਬਜੀਤ ਸੋਹੀ ਫਿਰ ਹਾਜ਼ਰ ਹਾਂ। ਪ੍ਰੋਗਰਾਮ ਸ਼ਬਦਾਂ ਦੀ ਅਜ਼ਮਤ ਦੀ 5ਵੀਂ ਕਿਸ਼ਤ ਲੈ ਕੇ ਅੱਜ ਸਾਡੇ ਸਟੂਡੀਓ ਦੇ ਵਿੱਚ ਆਏ ਨੇ ਦੋ ਸ਼ਾਇਰ ਜਸਵੰਤ ਵਾਗਲਾ ਜੀ ਅਤੇ ਰੁਪਿੰਦਰ ਸੋਧ ਜੀ, ਅਤੇ ਦੋ ਹੀ ਸ਼ਾਇਰਾਵਾਂ ਹਰਜੀਤ ਸੰਧੂ ਜੀ ਅਤੇ ਪ੍ਰਿੰਸ ਕੌਰ ਜੀ। ਸਾਡੇ ਜਿਹੜੇ ਤਿੰਨ ਸ਼ਾਇਰ ਨੇ ਉਹਨਾਂ ਦੇ ਬਾਰੇ ਪਹਿਲਾਂ ਹੀ ਮੈਂ ਤਵਾਰਫ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਕਰ ਚੁੱਕਾ ਹਾਂ। ਸੋ ਸਾਡੇ ਕੋਲ ਅੱਜ ਚੌਥੀ ਸ਼ਾਇਰਾ ਪ੍ਰਿੰਸ ਕੌਰ ਜੀ ਆਏ ਨੇ, ਜਿਹੜੇ ਕਿ ਪੰਜਾਬੀ ਦੇ ਵਿੱਚ ਕਵਿਤਾ ਲਿਖਦੇ ਨੇ ਔਰ ਉਹ ਮਾਝੇ ਦੇ ਜੰਪਲ ਨੇ ਅਤੇ ਮਾਲਵੇ ਵਿੱਚ ਵਿਆਹੇ ਹਨ। ਉਹ ਰੀਅਲ estate ਦਾ ਕਾਰੋਬਾਰ ਕਰਦੇ ਹਨ ਅਤੇ ਉਹਨਾਂ ਦੀ ਜਿਹੜੀਆਂ ਰਚਨਾਵਾਂ ਨੇ ਉਹ ਵੱਖ-ਵੱਖ ਮੈਗਜ਼ੀਨਾਂ ਦੇ ਵਿੱਚ, ਅਖਬਾਰਾਂ ਦੇ ਵਿੱਚ ਛਪਦੀਆਂ ਰਹੀਆਂ ਨੇ। ਸੋ ਅਸੀਂ ਅੱਜ ਸਾਰੇ ਹੀ ਸ਼ਾਇਰਾਂ ਅਤੇ ਸ਼ਾਇਰਾਵਾਂ ਦਾ ਸਟੂਡੀਓ ਵਿੱਚ ਆਉਣ 'ਤੇ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਮੈਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਪਹਿਲੇ ਦੌਰ ਦੇ ਵਿੱਚ ਗੁਜ਼ਾਰਿਸ਼ ਕਰਦਾ ਹਾਂ ਜਸਵੰਤ ਵਾਗਲਾ ਜੀ ਨੂੰ ਕਿ ਉਹ ਆਪਣੀ ਗਜ਼ਲ ਜਿਹੜੀ ਹੈ ਉਹ ਸਰੋਤਿਆਂ ਦੇ ਸਨਮੁਖ ਕਰਨ। ਜਸਵੰਤ ਵਾਗਲਾ ਜੀ। बहुत बहुत शुक्रिया सोई साहब। मैं अपनी गज़ल पेश कर रहा जी कि ना कदे भी पिंड दे रुखां ते आके ठहरदा, ना कदे भी पिंड दे रुखां ते आके ठहरदा, है तेरे वांगू बड़ा, है तेरे वांगू बड़ा चातर परिंदा शहर। वाह, बहुत सोहने। ना कदे भी पिंड दे रुखां ते आके ठहरदा, है तेरे वांगू बड़ा चातर परिंदा शहर दा, कि मोम वांगू पिघल के फिर जिस्म मेरा बह गया, मोम वांगू पिघल के फिर जिस्म मेरा बह गया, बरत्या सी कहर जद उस कड़कदी दोपहर दा। मोम वांगू पिघल के फिर जिस्म मेरा बह गया, बरत्या सी कहर जद उस कड़कदी दोपहर दा, कि तेरियां यादां दे खंडर दिल दे विच मौजूद हन। वाह, बहुत सोहना। तेरियां यादां दे खंडर दिल दे विच मौजूद हन, इस विच कोई परिंदा तक नहीं है ठहरदा। सोहना। तेरियां यादां दे खंडर दिल दे विच मौजूद हन, इस विच कोई परिंदा तक नहीं है ठहरदा, कि तिणकियां दी थां ते जद तू इहदे च कंडे रख ले, तिणकियां दी थां तू जद इहदे च कंडे रख ले, फिर तेरे आलणे विच कौन आके ठहरदा। बहुत सोहना, बहुत खूबसूरत। कि तिणकियां दी थां तू जद इहदे च कंडे रख ले, फिर तेरे आलणे विच कौन आके ठहरदा, कि बूंद जेकर एक भी पल्ले च तेरे है नहीं, बूंद जेकर एक भी पल्ले च तेरे है नहीं, तू थलां दे कोल चर्चा ना करी जा नहर दा। वाह, बहुत खूबसूरत। बूंद जेकर एक भी पल्ले च तेरे है नहीं, तू थलां दे कोल जा चर्चा ना करी जा नहर दा, कि सारियां ने बिस्तरे मल्ले ने आपो अपने, सारियां ने बिस्तरे मल्ले ने आपो अपने, एक मसीहा ही नहीं बीमार तेरे शहर दा। बहुत बहुत सोहना ख्याल। ये सारियां ने बिस्तरे मल्ले ने आपो अपने, एक मसीहा ही नहीं बीमार तेरे शहर दा, कि तू गुरु रोशन दा कर्जेदार है ए वागले, तू गुरु रोशन दा कर्जेदार है ए वागले, दस से बल जिसने तेनू है वजन ते वहर दा। बहुत अच्छे। कि ना कदे भी पिंड दे रुखां ते आके ठहरदा, है तेरे वांगू बड़ा चादर परिंदा शहर दा। शुक्रिया सोईदा। बहुत बहुत शुक्रिया जसवंत वागला जी, जिन्होंने बड़ी प्यारी गज़ल ਤੁਹਾਡੇ ਸਾਹਮਣੇ ਪੇਸ਼ ਕੀਤੀ ਹੈ। ਹੁਣ ਮੈਂ ਗੁਜ਼ਾਰਿਸ਼ ਕਰਦਾ ਹਰਜੀਤ ਸੰਧੂ ਜੀ ਨੂੰ ਕਿ ਉਹ ਆਪਣੀ ਰਚਨਾ ਤੁਹਾਡੇ ਸਾਹਮਣੇ ਕਰਨ। ਹਰਜੀਤ ਸੰਧੂ ਜੀ। ਧੰਨਵਾਦ ਜੀ। ਕਿਵੇਂ ਕਹੋਗੇ ਉਜੜੇ ਬਾਗੀ, ਆਉਂਦੀ ਫੇਰ ਬਹਾਰ ਨਹੀਂ ਹੈ, ਕਿਵੇਂ ਕਹੋਗੇ ਉਜੜੇ ਬਾਗੀ, ਆਉਂਦੀ ਫੇਰ ਬਹਾਰ ਨਹੀਂ ਹੈ, ਸਭ ਰੰਗ ਮਿਲਦੇ ਦੁਨੀਆ ਅੰਦਰ, ਬੇਰੰਗਾ ਸੰਸਾਰ ਨਹੀਂ ਹੈ। ਬਹੁਤ ਸੋਹਣਾ। ਕਿਵੇਂ ਕਹੋਗੇ ਉਜੜੇ ਬਾਗੀ, ਆਉਂਦੀ ਫੇਰ ਬਹਾਰ ਨਹੀਂ ਹੈ, ਸਭ ਰੰਗ ਮਿਲਦੇ ਦੁਨੀਆ ਅੰਦਰ, ਬੇਰੰਗਾ ਸੰਸਾਰ ਨਹੀਂ ਹੈ। ਹਰ ਬਾਜੀ ਲਈ ਜਿੱਤ ਹਾਰ ਤਾਂ ਆਖਰ ਵਿੱਚ ਹੀ ਤੈਅ ਹੋਣੀ ਏ, ਹਰ ਬਾਜੀ ਲਈ ਜਿੱਤ ਹਾਰ ਤਾਂ ਆਖਰ ਵਿੱਚ ਹੀ ਤੈਅ ਹੋਣੀ ਏ, ਹੋਇਆ ਕੀ ਜੇ ਪਿੱਛੇ ਰਹਿ ਗਏ, ਅਟਕ ਕੋਈ ਵਿਚਕਾਰ ਨਹੀਂ ਹੈ। ਵਾਹ ਜੀ ਵਾਹ। ਬਹੁਤ ਖੂਬਸੂਰਤ। ਤੂੰ ਵੀ ਕਰ ਲੈ ਜ਼ੁਲਮ ਆਪਣਾ, ਜੇ ਤੇਰਾ ਮਨ ਇਹੀ ਚਾਹੁੰਦਾ, ਤੂੰ ਵੀ ਕਰ ਲੈ ਜ਼ੁਲਮ ਆਪਣਾ, ਜੇ ਤੇਰਾ ਮਨ ਇਹੀ ਚਾਹੁੰਦਾ, ਸੱਚ ਨੂੰ ਡੋਬੇ ਆਪਣੇ ਅੰਦਰ, ਐਸੀ ਕੋਈ ਮੰਝਧਾਰ ਨਹੀਂ ਹੈ। ਵਾਹ ਜੀ ਬਹੁਤ ਸੋਹਣਾ। ਸੱਚ ਨੂੰ ਡੋਬੇ ਆਪਣੇ ਅੰਦਰ, ਐਸੀ ਕੋਈ ਮੰਝਧਾਰ ਨਹੀਂ ਹੈ। ਨਫ਼ਰਤ ਕਰਨੀ ਸਾਡੇ ਵਸ ਨਹੀਂ, ਨਫ਼ਰਤ ਕਰਨੀ ਸਾਡੇ ਵਸ ਨਹੀਂ, ਸਾਨੂੰ ਤਾਂ ਬਸ ਪਿਆਰ ਪਤਾ ਏ, ਵੱਖਰੀ ਗੱਲ ਹੈ ਤੇਰੇ ਅੰਦਰ, ਸਾਡੇ ਲਈ ਸਤਿਕਾਰ ਨਹੀਂ ਹੈ। ਵਾਹ ਜੀ ਬਹੁਤ ਸੋਹਣਾ। ਲੱਖ ਵਿਰੋਧੀ ਹੋਏ ਜ਼ਮਾਨਾ, ਲੱਖ ਵਿਰੋਧੀ ਹੋਏ ਜ਼ਮਾਨਾ, ਸ਼ਬਦ ਤਾਂ ਸੰਧੂ ਜਿਉਂਦੇ ਰਹਿਣੇ,
ਵਧਿਆ ਚੱਲ ਤੂੰ ਮੰਜ਼ਿਲ ਦੇ ਵੱਲ, ਅਟਕ ਕੋਈ ਵਿਚਕਾਰ ਨਹੀਂ ਹੈ। ਵਧਿਆ ਚੱਲ ਤੂੰ ਮੰਜ਼ਿਲ ਦੇ ਵੱਲ, ਕੋਸ਼ਿਸ਼ ਇਹ ਬੇਕਾਰ ਨਹੀਂ ਹੈ। ਵਾਹ ਜੀ ਵਾਹ, ਬਹੁਤ ਸੁੰਦਰ। ਬਹੁਤ ਬਹੁਤ ਸ਼ੁਕਰੀਆ ਹਰਜੀਤ ਸੰਧੂ ਜੀ, ਜਿਨ੍ਹਾਂ ਨੇ ਆਪਣੀ ਗਜ਼ਲ ਤੁਹਾਡੇ ਸਾਹਮਣੇ ਪੇਸ਼ ਕੀਤੀ। ਹੁਣ ਮੈਂ ਬੇਨਤੀ ਕਰਦਾ ਪ੍ਰਿੰਸ ਕੌਰ ਜੀ ਨੂੰ ਕਿ ਉਹ ਆਪਣੀ ਨਜ਼ਮ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਪੇਸ਼ ਕਰਨ। ਪ੍ਰਿੰਸ ਕੌਰ ਜੀ। ਸੋ ਮੇਰੀ ਕਵਿਤਾ ਦਾ ਨਾਮ ਹੈ ਬਾਬੇ ਤੇ ਬੇਬੇ ਦੀ ਬੋਲੀ। ਮੈਂ ਸੋਚਦੀ ਹਾਂ ਮੈਂ ਸੰਭਾਲੀ ਬੈਠੀ ਹਾਂ ਪੰਜਾਬੀ, ਕਿੱਥੇ ਚੱਲੀ ਹੈ, ਕਿੱਥੇ ਖਤਮ ਹੋਣ ਲੱਗੀ ਹੈ। ਮੇਰੀ ਮਾਂ ਦੀ ਬੋਲੀ ਹੈ, ਮੇਰੇ ਬਾਪ ਦੀ ਬੋਲੀ ਹੈ, ਮੇਰੇ ਤਾਂ ਖੂਨ ਵਿੱਚ ਹੈ। ਇੰਝ ਹੀ ਸੋਚਦਾ ਹੋਵੇਗਾ ਮੇਰਾ ਦਾਦਾ, ਜੋ ਸ਼ੌਕੀਨ ਸੀ ਉਰਦੂ ਤੇ ਫਾਰਸੀ ਦਾ। ਇੰਝ ਹੀ ਸੋਚਿਆ ਹੋਵੇਗਾ ਉਸਨੇ, ਕਿਤੇ ਨਹੀਂ ਜਾਂਦੇ ਉਰਦੂ ਤੇ ਫਾਰਸੀ। ਮੇਰੀ ਬੇਬੇ ਦੀ ਬੋਲੀ ਹੈ, ਮੇਰੇ ਬਾਬੇ ਦੀ ਬੋਲੀ ਹੈ, ਮੇਰੇ ਤਾਂ ਖੂਨ ਵਿੱਚ ਹੈ। ਤੁਸੀਂ ਅੱਖ ਮੀਚੀ ਦਾਦਾ ਜੀ, ਤੇ ਤੁਹਾਡੇ ਬਾਬੇ ਤੇ ਬੇਬੇ ਦੀ ਬੋਲੀ ਵੀ ਅੱਖ ਮੀਚ ਗਏ ਤੁਹਾਡੇ ਨਾਲ। ਤੁਹਾਡੀਆਂ ਉਰਦੂ ਕਿਤਾਬਾਂ ਦਾ ਕੀ ਹੋਇਆ ਮੈਨੂੰ ਨਹੀਂ ਪਤਾ, ਸਾਡੀ ਝੋਲੀ ਨਹੀਂ ਪਈ ਤੁਹਾਡੀ ਬੇਬੇ ਤੇ ਬਾਬੇ ਦੀ ਬੋਲੀ ਦੀ ਲਿਪੀ। ਕੀ ਹੋਇਆ ਅੱਜ ਜੇ ਮੇਰੀ ਧੀ ਬਹੁਤ ਖੁਸ਼ ਹੁੰਦੀ ਹੈ, ਪੰਜਾਬੀ ਗਾਣਿਆਂ ਤੇ ਨੱਚਦੀ ਵੀ ਹੈ, ਜਿਸ ਨੂੰ ਦੱਸਦੇ ਹਾਂ ਲਫ਼ਜ਼ਾਂ ਦੇ ਅਰਥ ਅੰਗਰੇਜ਼ੀ ਕਿੰਡੀਆਂ ਵਿੱਚ ਜਾਂਦੀ ਨੂੰ। ਕੀ ਹੋਇਆ ਜੇ ਉਹ ਅਜੇ ਬੋਲਦੀ ਹੈ ਪੰਜਾਬੀ, ਖਤਮ ਹੋ ਜਾਵੇਗੀ, ਖਤਮ ਹੋ ਜਾਵੇਗੀ ਉਸਦੀ ਆਪਣੀ ਜਾਂ ਉਸਦੀ ਅਗਲੀ ਪੀੜ੍ਹੀ ਤੱਕ, ਜੋ ਉਸਦੀ ਮਾਂ ਦੀ ਬੋਲੀ ਹੈ, ਜੋ ਉਸਦੇ ਬਾਪ ਦੀ ਬੋਲੀ ਹੈ, ਜੋ ਕਿ ਉਸਦੇ ਖੂਨ ਵਿੱਚ ਹੈ। ਜੇਕਰ ਅਸੀਂ ਉਸਨੂੰ ਨਾ ਸਿਖਾਈ ਪੜ੍ਹਨੀ ਤੇ ਲਿਖਣੀ ਇਹ ਲਿਪੀ ਤੇ ਬੋਲੀ। ਵਾਹ ਜੀ ਵਾਹ, ਬਹੁਤ ਖੂਬਸੂਰਤ। ਮਾਤ ਭਾਸ਼ਾ ਦੇ ਪਸਾਰ, ਵਿਕਾਸ ਅਤੇ ਉਹਦੇ ਜੀਂਦੇ ਰਹਿਣ ਦੇ ਬਾਰੇ ਬੜੀ ਹੀ ਚਿੰਤਨਸ਼ੀਲਤਾ ਦੇ ਨਾਲ ਉਹਨਾਂ ਨੇ ਆਪਣੀ ਕਵਿਤਾ ਦੇ ਵਿੱਚ ਪੇਸ਼ ਕੀਤਾ। ਬਹੁਤ ਬਹੁਤ ਸ਼ੁਕਰੀਆ ਪ੍ਰਿੰਸ ਕੌਰ ਜੀ। ਹੁਣ ਮੈਂ ਗੁਜ਼ਾਰਿਸ਼ ਕਰਦਾ ਰਵਿੰਦਰ ਸੂਜੀ ਜੀ ਨੂੰ ਕਿ ਉਹ ਆਪਣੀ ਗਜ਼ਲ ਤੁਹਾਡੇ ਸਾਹਮਣੇ ਪੇਸ਼ ਕਰਨ। ਸ਼ੁਕਰੀਆ ਸਰਬਜੀਤ। ਮੈਂ ਆਪਣੀ ਗਜ਼ਲ ਦੇ ਚੰਦ ਸ਼ੇਰ ਮਤਲਬ ਹੈ ਕਿ ਆ ਕੇ ਹੰਝੂ ਪਲਕਾਂ ਤੇ ਢੁੱਕ ਨਾ ਜਾਣ ਦੇਖੀ ਕਿਤੇ। ਆ ਕੇ ਹੰਝੂ ਪਲਕਾਂ ਤੇ ਢੁੱਕ ਨਾ ਜਾਣ ਦੇਖੀ ਕਿਤੇ, ਦਰਦਾਂ ਦੇ ਫੁੱਲ ਅੰਦਰ ਹੀ ਸੁੱਕ ਨਾ ਜਾਣ ਦੇਖੀ ਕਿਤੇ। ਇਸ ਵਾਰ ਆਏ ਨੇ ਸਬਕ ਇਤਿਹਾਸ ਤੋਂ ਲੈ ਕੇ ਜੋ। ਇਸ ਵਾਰ ਆਏ ਨੇ ਸਬਕ ਇਤਿਹਾਸ ਤੋਂ ਲੈ ਕੇ ਜੋ, ਬਾਹੋਬਲੀ ਅੱਗੇ ਉਹ ਝੁਕ ਨਾ ਜਾਣ ਦੇਖੀ ਕਿਤੇ। ਬਹੁਤ ਸ਼ੁਕਰੀਆ। ਸਮਝਾਉਣ ਆਏ ਨੇ ਵਲੀ ਜੋ ਬਣ ਕੇ ਮਹਿਮਾਨ ਕਰ। ਸਮਝਾਉਣ ਆਏ ਨੇ ਵਲੀ ਜੋ ਬਣ ਕੇ ਮਹਿਮਾਨ ਕਰ, ਉਹ ਜਾਣ ਲੱਗੇ ਦਰ ਤੇ ਥੁੱਕ ਨਾ ਜਾਣ ਦੇਖੀ ਕਿਤੇ। ਵਾਹ ਜੀ। ਆਏ ਨੇ ਦੁਸ਼ਮਣ ਦੀ ਗਲੀ ਹੋ ਕੇ ਤੇਰੇ ਘਰ ਨੂੰ ਜੋ। ਆਏ ਨੇ ਦੁਸ਼ਮਣ ਦੀ ਗਲੀ ਹੋ ਕੇ ਤੇਰੇ ਘਰ ਨੂੰ ਜੋ, ਤੈਨੂੰ ਤੇਰੇ ਉਹ ਯਾਰ ਚੁੱਕ ਨਾ ਜਾਣ ਦੇਖੀ ਕਿਤੇ। ਵਾਹ ਜੀ ਵਾਹ, ਸੋਹਣੇ। ਗੱਲ ਦਾ ਮਕਸਦ ਇਉਂ ਹੈ ਕਿ ਬੱਚਿਆਂ ਲਈ ਕੱਢਣਾ ਸਮਾਂ ਹੁਣ ਤੋਂ ਜ਼ਰੂਰੀ ਹੈ ਸੋਚ। ਬੱਚਿਆਂ ਲਈ ਕੱਢਣਾ ਸਮਾਂ ਹੁਣ ਤੋਂ ਜ਼ਰੂਰੀ ਹੈ ਸੋਚ, ਇਹ ਵੀ ਜ਼ਰੂਰਤ ਵੇਲੇ ਲੁਕ ਨਾ ਜਾਣ ਦੇਖੀ ਕਿਤੇ। ਬੜੇ ਆ ਕੇ ਹੰਝੂ ਪਲਕਾਂ ਤੇ ਢੁੱਕ ਨਾ ਜਾਣ ਦੇਖੀ ਕਿਤੇ, ਦਰਦਾਂ ਦੇ ਫੁੱਲ ਅੰਦਰ ਹੀ ਸੁੱਕ ਨਾ ਜਾਣ ਦੇਖੀ ਕਿਤੇ। ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਸ਼ੁਕਰੀਆ ਸੂਜ ਜੀ, ਬੜੀ ਪਿਆਰੀ ਗਜ਼ਲ ਤੁਸੀਂ ਪੇਸ਼ ਕੀਤੀ ਹੈ। ਸੋ ਹੁਣ ਅਸੀਂ ਚੱਲਦੇ ਹਾਂ ਦੂਸਰੇ ਦੌਰ ਦੇ ਵਿੱਚ, ਤੇ ਮੈਂ ਫਿਰ ਗੁਜ਼ਾਰਿਸ਼ ਕਰਦਾ ਜਸਵੰਤ ਵਾਗਲਾ ਜੀ ਨੂੰ ਕਿ ਉਹ ਆਪਣੀ ਅਗਲੀ ਗਜ਼ਲ ਜਿਹੜੀ ਹੈ ਤੁਹਾਡੇ ਸਾਹਮਣੇ ਪੇਸ਼ ਕਰਨ। ਜਸਵੰਤ ਵਾਗਲਾ ਜੀ। ਸ਼ੁਕਰੀਆ ਸੋਹੀ ਸਾਹਿਬ। ਮੇਰੀ ਦੂਜੀ ਗਜ਼ਲ ਹੈ ਜੀ ਕਿ ਜੇ ਕਿਤੇ ਮੈਂ ਵਕਤ ਨੂੰ ਵੰਗਾਰਿਆ ਹੁੰਦਾ, ਜੇ ਕਿਤੇ ਮੈਂ ਵਕਤ ਨੂੰ ਵੰਗਾਰਿਆ ਹੁੰਦਾ, ਇਸ ਤਰ੍ਹਾਂ ਜੀਵਨ 'ਚ ਨਾ ਫਿਰ ਹਾਰਿਆ ਹੁੰਦਾ। ਜੇ ਕਿਤੇ ਮੈਂ ਵਕਤ ਨੂੰ ਵੰਗਾਰਿਆ ਹੁੰਦਾ, ਇਸ ਤਰ੍ਹਾਂ ਜੀਵਨ 'ਚ ਨਾ ਫਿਰ ਹਾਰਿਆ ਹੁੰਦਾ। ਤੇ ਜ਼ਿੰਦਗੀ ਦੀ ਮੈਂ ਸੱਚਾਈ ਜਾਣਦਾ ਕਿੱਦਾਂ, ਜ਼ਿੰਦਗੀ ਦੀ ਮੈਂ ਸੱਚਾਈ ਜਾਣਦਾ ਕਿੱਦਾਂ, ਜੇ ਤੇਰੀ ਮਹਿਫਿਲ 'ਚੋਂ ਨਾ ਦੁਰਕਾਰਿਆ ਹੁੰਦਾ। ਬਹੁਤ ਸੋਹਣੇ। ਜ਼ਿੰਦਗੀ ਦੀ ਮੈਂ ਸੱਚਾਈ ਜਾਣਦਾ ਕਿੱਦਾਂ, ਜੇ ਤੇਰੀ ਮਹਿਫਿਲ 'ਚੋਂ ਨਾ ਦੁਰਕਾਰਿਆ ਹੁੰਦਾ। ਕਿ ਫੁੱਲ ਖੜੋ ਜਾਂਦੇ ਨੇ ਸਾਰੇ ਨੀਵੀਆਂ ਪਾ ਕੇ, ਫੁੱਲ ਖੜੋ ਜਾਂਦੇ ਨੇ ਸਾਰੇ ਨੀਵੀਆਂ ਪਾ ਕੇ, ਉਸ ਨੇ ਖੁਦ ਨੂੰ ਜਦੋਂ ਸ਼ਿੰਗਾਰਿਆ ਹੁੰਦਾ।
ਬਹੁਤ ਸੋਹਣੇ। ਇਹ ਫੁੱਲ ਖੜੋ ਜਾਂਦੇ ਨੇ ਸਾਰੇ ਨੀਵੀਆਂ ਪਾ ਕੇ, ਉਸ ਨੇ ਖੁਦ ਨੂੰ ਜਦੋਂ ਸ਼ਿੰਗਾਰਿਆ ਹੁੰਦਾ ਕਿ ਆਖਰੀ ਸਾਹ ਤੱਕ ਅਸੀਸਾਂ ਮਿਲਦੀਆਂ ਤੈਨੂੰ, ਆਖਰੀ ਸਾਹ ਤੱਕ ਅਸੀਸਾਂ ਮਿਲਦੀਆਂ ਤੈਨੂੰ, ਵਕਤ ਤੂੰ ਜੇਕਰ ਕਿਸੇ ਦਾ ਸਾਰਿਆ ਹੁੰਦਾ। ਬਹੁਤ ਸੋਹਣਾ। ਆਖਰੀ ਸਾਹ ਤੱਕ ਅਸੀਸਾਂ ਮਿਲਦੀਆਂ ਤੈਨੂੰ, ਵਕਤ ਤੂੰ ਜੇਕਰ ਕਿਸੇ ਦਾ ਸਾਰਿਆ ਹੁੰਦਾ ਕਿ ਕੋਈ ਕੋਇਲ ਆਲਣਾ ਆਪਣਾ ਬਣਾ ਲੈਂਦੀ, ਕੋਈ ਕੋਇਲ ਆਲਣਾ ਆਪਣਾ ਬਣਾ ਲੈਂਦੀ, ਆਪਣੇ ਘਰ ਨੂੰ ਜੇ ਮੈਂ ਸੰਵਾਰਿਆ ਹੁੰਦਾ। ਬਹੁਤ ਅੱਛੇ, ਬਹੁਤ ਸੋਹਣਾ ਖਿਆਲ। ਕੋਈ ਕੋਇਲ ਆਲਣਾ ਆਪਣਾ ਬਣਾ ਲੈਂਦੀ, ਆਪਣੇ ਘਰ ਨੂੰ ਜੇ ਮੈਂ ਸੰਵਾਰਿਆ ਹੁੰਦਾ ਕਿ ਮੈਂ ਕਦੇ ਸਾਗਰ ਚ ਹੁੰਦਾ ਨਾਮ ਮੇਰਾ ਵੀ, ਮੈਂ ਕਦੇ ਸਾਗਰ ਚ ਹੁੰਦਾ ਨਾਮ ਮੇਰਾ ਵੀ, ਫੁੱਲ ਇੱਕ ਅੱਧਾ ਅਗਰ ਮੈਂ ਤਾਰਿਆ ਹੁੰਦਾ। ਬਹੁਤ ਸੋਹਣਾ। ਬੜੇ ਖੂਬਸੂਰਤ। ਮੈਂ ਕਦੇ ਸਾਗਰ ਚ ਹੁੰਦਾ ਨਾਮ ਮੇਰਾ ਵੀ, ਫੁੱਲ ਇੱਕ ਅੱਧਾ ਅਗਰ ਮੈਂ ਤਾਰਿਆ ਹੁੰਦਾ ਕਿ ਜ਼ਿੰਦਗੀ ਦਾ ਫੇਰ ਵੱਖਰਾ ਲੁਤਫ ਹੋਣਾ ਸੀ, ਜ਼ਿੰਦਗੀ ਦਾ ਫੇਰ ਵੱਖਰਾ ਲੁਤਫ ਹੋਣਾ ਸੀ, ਉਸਨੇ ਮੈਨੂੰ ਜੇ ਦਿਲੋਂ ਸਵੀਕਾਰਿਆ ਹੁੰਦਾ। ਬਹੁਤ ਪਿਆਰਾ। ਜ਼ਿੰਦਗੀ ਦਾ ਫੇਰ ਵੱਖਰਾ ਲੁਤਫ ਹੋਣਾ ਸੀ, ਉਸਨੇ ਮੈਨੂੰ ਜੇ ਦਿਲੋਂ ਸਵੀਕਾਰਿਆ ਹੁੰਦਾ ਕਿ ਉਹ ਕਦੇ ਵੀ ਵਾਗਲੇ ਮਰ ਕੇ ਨਹੀਂ ਮਰਦੇ। ਸੋ ਸਾਹਿਬ ਕਿ ਉਹ ਕਦੇ ਵੀ ਵਾਗਲੇ ਮਰ ਕੇ ਨਹੀਂ ਮਰਦੇ, ਦੇਸ਼ ਤੋਂ ਆਪਾ ਜਿਨ੍ਹਾਂ ਨੇ ਵਾਰਿਆ ਹੁੰਦਾ। ਬਹੁਤ ਪਿਆਰਾ। ਕਿ ਜੇ ਕਿਤੇ ਮੈਂ ਵਕਤ ਨੂੰ ਵੰਗਾਰਿਆ ਹੁੰਦਾ, ਇਸ ਤਰ੍ਹਾਂ ਜੀਵਨ ਚ ਨਾ ਫਿਰ ਹਾਰਿਆ ਹੁੰਦਾ। ਸ਼ੁਕਰੀਆ ਸੋ ਸਾਹਿਬ। ਬਹੁਤ ਸ਼ੁਕਰੀਆ ਜਸਵੰਤ ਵਾਗਲਾ ਜੀ, ਉਹਨਾਂ ਨੇ ਬੜੇ ਜੋਸ਼ ਭਰਪੂਰ ਆਪਣੀ ਗਜ਼ਲ ਤੁਹਾਡੇ ਸਾਹਮਣੇ ਪੇਸ਼ ਕੀਤੀ ਹੈ। ਔਰ ਹੁਣ ਮੈਂ ਗੁਜ਼ਾਰਿਸ਼ ਕਰਦਾ ਹਰਜੀਤ ਸੰਧੂ ਜੀ ਨੂੰ ਕਿ ਉਹ ਆਪਣੀ ਅਗਲੀ ਰਚਨਾ ਤੁਹਾਡੇ ਸਾਹਮਣੇ ਪੇਸ਼ ਕਰਨ। ਹਰਜੀਤ ਸੰਧੂ ਜੀ। ਧੰਨਵਾਦ। ਮੁੱਕ ਗਏ ਨੇ ਸ਼ਬਦ ਤੇ ਮੇਰੀ ਕਲਮ ਟੁੱਟ ਗਈ, ਮੁੱਕ ਗਏ ਨੇ ਸ਼ਬਦ ਤੇ ਮੇਰੀ ਕਲਮ ਟੁੱਟ ਗਈ, ਸਮਾਂ ਇੰਨਾ ਮਾੜਾ ਆਇਆ ਕਿ ਕਵਿਤਾ ਹੀ ਰੁੱਸ ਗਈ। ਮੁੱਕ ਗਏ ਨੇ ਸ਼ਬਦ ਤੇ ਮੇਰੀ ਕਲਮ ਟੁੱਟ ਗਈ, ਸਮਾਂ ਇੰਨਾ ਮਾੜਾ ਆਇਆ ਕਿ ਕਵਿਤਾ ਹੀ ਰੁੱਸ ਗਈ। ਠੰਡੇ ਪੈ ਗਏ ਨੇ ਜਜ਼ਬੇ ਖਿਆਲਾਂ ਵਿੱਚ ਜਾ ਕੇ, ਠੰਡੇ ਪੈ ਗਏ ਨੇ ਜਜ਼ਬੇ ਖਿਆਲਾਂ ਵਿੱਚ ਜਾ ਕੇ, ਇੰਜ ਜਾਪਦਾ ਏ ਜਿਵੇਂ ਕਿ ਨਬਜ਼ ਰੁਕ ਗਈ। ਹੋਇਆ ਕੰਮ ਭਾਰੂ ਜ਼ਿੰਦਗੀ ਤੇ ਖੁਸ਼ੀਆਂ ਤੋਂ ਵੱਧ, ਹੋਇਆ ਕੰਮ ਭਾਰੂ ਜ਼ਿੰਦਗੀ ਤੇ ਖੁਸ਼ੀਆਂ ਤੋਂ ਵੱਧ, ਅਮੀਰ ਵਿਰਸੇ ਦੀ ਸਾਡੇ ਹੱਥੋਂ ਪੂੰਜੀ ਖੁੱਸ ਗਈ। ਬਹੁਤ ਸੋਹਣਾ। ਲਹਿੰਗੇ ਚਰਖੇ ਤੇ ਪੀਂਘਾਂ ਤੇ ਨਾ ਸੌਣ ਨਜ਼ਾਰੇ, ਲਹਿੰਗੇ ਚਰਖੇ ਤੇ ਪੀਂਘਾਂ ਤੇ ਨਾ ਸੌਣ ਨਜ਼ਾਰੇ, ਢਾਣੀ ਕੁੜੀਆਂ ਦੀ ਕੁੱਖਾਂ ਵਿੱਚ ਰਹਿ ਕੇ ਮੁੱਕ ਗਈ। ਕਿੱਥੇ ਸੱਥਾਂ ਵਿੱਚ ਰੌਣਕਾਂ ਤੇ ਮੇਲਿਆਂ ਦੇ ਚਾਅ, ਕਿੱਥੇ ਸੱਥਾਂ ਵਿੱਚ ਰੌਣਕਾਂ ਤੇ ਮੇਲਿਆਂ ਦੇ ਚਾਅ, ਸਾਡੀ ਨਸ਼ਿਆਂ 'ਚ ਗਰਕ ਜਵਾਨੀ ਮੁੱਕ ਗਈ। ਕਿਹੜੇ ਹੌਸਲੇ 'ਚ ਮਹਿਫਲਾਂ ਸਜਾਈਏ ਵੀਰਿਓ, ਕਿਹੜੇ ਹੌਸਲੇ 'ਚ ਮਹਿਫਲਾਂ ਸਜਾਈਏ ਵੀਰਿਓ, ਸੰਧੂ ਜ਼ਿੰਦਗੀ 'ਚ ਰੂਹਾਂ ਦੀ ਰੂਹਾਨੀ ਮੁੱਕ ਗਈ। ਮੁੱਕ ਗਏ ਨੇ ਸ਼ਬਦ ਤੇ ਮੇਰੀ ਕਲਮ ਟੁੱਟ ਗਈ, ਸਮਾਂ ਇੰਨਾ ਮਾੜਾ ਆਇਆ ਕਿ ਕਵਿਤਾ ਹੀ ਰੁੱਸ ਗਈ। ਬਹੁਤ ਖੂਬ। ਬਹੁਤ ਸ਼ੁਕਰੀਆ ਹਰਜੀਤ ਸੰਧੂ ਜੀ, ਉਹਨਾਂ ਨੇ ਵਿਰਸੇ ਸੱਭਿਆਚਾਰ ਦੀ ਫਿਕਰਮੰਦੀ ਨੂੰ ਜ਼ਾਹਿਰ ਕਰਦੀ ਆਪਣੀ ਗਜ਼ਲ ਤੁਹਾਡੇ ਸਾਹਮਣੇ ਪੇਸ਼ ਕੀਤੀ ਹੈ। ਬਹੁਤ ਸ਼ੁਕਰੀਆ ਸੰਧੂ ਜੀ। ਤੇ ਹੁਣ ਮੈਂ ਗੁਜ਼ਾਰਿਸ਼ ਕਰਦਾ ਹਾਂ ਪ੍ਰਿੰਸ ਕੌਰ ਜੀ ਨੂੰ ਕਿ ਉਹ ਆਪਣੀ ਅਗਲੀ ਜਿਹੜੀ ਰਚਨਾ ਹੈ ਤੁਹਾਡੇ ਸਾਹਮਣੇ ਪੇਸ਼ ਕਰਨ। ਪ੍ਰਿੰਸ ਕੌਰ ਜੀ। ਹਾਂਜੀ, ਸੁਨਹਿਰੀ ਵਾਲਾਂ ਵਾਲੀ ਕੁੜੀ, ਇਹ ਮੇਰੀ ਕਵਿਤਾ ਦਾ ਸਿਰਲੇਖ ਹੈ। ਮੈਂ ਚੰਗਾ ਚੰਗਾ ਲਿਖਦੀ ਜਾਵਾਂਗੀ ਤੇ ਤੂੰ ਚੰਗਾ ਚੰਗਾ ਪੜ੍ਹਦਾ ਜਾਵੀਂ, ਮੇਰੇ ਸੱਚ ਲਿਖਣ ਤੋਂ ਪਹਿਲਾਂ ਤੇ ਉਸ ਸੁਨਹਿਰੀ ਵਾਲਾਂ ਵਾਲੀ ਕੁੜੀ ਦੀ ਕਹਾਣੀ ਲਿਖਣ ਤੋਂ ਪਹਿਲਾਂ। ਅਲਵਿਦਾ ਆਖੀ ਸੀ ਜਿਸਨੇ ਤੈਨੂੰ ਪਰਦੇਸੀ ਹੁੰਦੇ ਨੂੰ, ਸੁਨਹਿਰੀ ਗੋਟੇ ਵਾਲੀ ਗੁਲਾਬੀ ਚੁੰਨੀ ਸਿਰ ਤੇ ਸਵਾਰਦਿਆਂ, ਮਹਿੰਦੀ ਰੱਤੇ ਹੱਥ ਝੁਕੇ ਸੀ ਤੇਰੇ ਕਦਮਾਂ ਵੱਲ। ਤੇਰੀ ਸਭ ਤੋਂ ਵੱਡੀ ਗੁੱਡੀ ਦੇ ਹੱਥਾਂ ਵਿੱਚ ਗੁੱਡੀ ਤੇ ਸਭ ਤੋਂ ਛੋਟੀ ਦੇ ਅੱਖਾਂ ਵਿੱਚ ਸਵਾਲ ਸਨ ਕਈ। ਮਾਂ ਦੀਆਂ ਸਿਸਕੀਆਂ ਤੇ ਤੈਨੂੰ ਤੁਰੇ ਜਾਂਦੇ ਨੂੰ, ਖੱਬੀ ਬਾਂਹ ਨਾਲ ਅੱਖਾਂ ਪੂੰਝਦੇ ਨੂੰ ਵੇਖ ਕੇ। ਉਸ ਸਭ ਤੋਂ ਛੋਟੀ ਦੀ ਜਵਾਨੀ ਲਿਖਣ ਤੋਂ ਪਹਿਲਾਂ ਮੈਂ ਚੰਗਾ ਚੰਗਾ ਲਿਖਦੀ ਜਾਵਾਂਗੀ ਤੇ ਤੂੰ ਚੰਗਾ ਚੰਗਾ ਪੜ੍ਹਦਾ ਜਾਵੀਂ, ਮੇਰੇ ਸੱਚ ਲਿਖਣ ਤੋਂ ਪਹਿਲਾਂ। ਤੇਰੇ ਜਾਣ ਤੋਂ ਬਾਅਦ ਦੀ ਪਹਿਲੀ ਰਾਤ ਤੋਂ ਹੁਣ ਤੱਕ ਦੇ ਹਰ ਦਿਨ ਦੀ ਰਵਾਨੀ ਲਿਖਣ ਤੋਂ ਪਹਿਲਾਂ ਮੈਂ ਚੰਗਾ ਚੰਗਾ ਲਿਖਦੀ ਜਾਵਾਂਗੀ ਤੇ ਤੂੰ ਚੰਗਾ ਚੰਗਾ ਪੜ੍ਹਦਾ ਜਾਵੀਂ। ਤਿੱਖੀ ਧੁੱਪ, ਖਿੰਡਰੇ ਵਾਲ, ਲੰਮੀ ਤਾਰ, ਕੱਪੜੇ ਧੋਂਦੀ, ਭਾਂਡਿਆਂ ਦੀ ਠਾ ਪਾਟੇ ਪੋਟੇ ਅਤੇ ਉਸ ਦੀ ਚੁੱਪ ਨੂੰ ਤੂਫਾਨੀ ਲਿਖਣ ਤੋਂ ਪਹਿਲਾਂ ਮੈਂ ਚੰਗਾ ਚੰਗਾ ਲਿਖਦੀ ਜਾਵਾਂਗੀ ਤੇ ਤੂੰ ਚੰਗਾ ਚੰਗਾ ਪੜ੍ਹਦਾ ਜਾਵੀਂ, ਮੇਰੇ ਸੱਚ ਲਿਖਣ ਤੋਂ ਪਹਿਲਾਂ। ਉਸ ਦੀ ਸੰਗ
ਕਈ ਸਾਲਾਂ ਤੱਕ ਸਿਲੇ ਰਹੇ ਬੁੱਲ ਹੌਲੀ ਹੌਲੀ ਖੁੱਲੇ, ਪੁੱਛਣ ਲਈ ਕਿ ਕਦੋਂ ਆਉਣਗੇ ਉਹ। ਮਾਂ ਬਾਪ ਦੀ ਚੁੱਪ ਤੇ ਦੋਹਾਂ ਜਹਾਨਾਂ ਤੋਂ ਬੇਗਾਨੀ ਲਿਖਣ ਤੋਂ ਪਹਿਲਾਂ ਮੈਂ ਚੰਗਾ ਚੰਗਾ ਲਿਖਦੀ ਜਾਵਾਂਗੀ ਤੇ ਤੂੰ ਚੰਗਾ ਚੰਗਾ ਪੜ੍ਹਦਾ ਜਾਵੀਂ। ਮੇਰੇ ਸੱਚ ਲਿਖਣ ਤੋਂ ਪਹਿਲਾਂ ਤੇ ਉਸ ਸੁਨਹਿਰੀ ਵਾਲਾਂ ਵਾਲੀ ਕੁੜੀ ਦੀ ਕਹਾਣੀ ਲਿਖਣ ਤੋਂ ਪਹਿਲਾਂ। ਬਹੁਤ ਹੀ ਖੂਬਸੂਰਤ ਨਜ਼ਮ। ਪ੍ਰਵਾਸ ਪਿੱਛੇ ਰਹਿ ਗਿਆ ਨੂੰ ਬਹੁਤ ਦਰਦ, ਬੜੀ ਵੇਦਨਾ ਦਿੰਦਾ ਤੇ ਉਸ ਸਾਰੇ ਦੇ ਵਿੱਚ ਬਹੁਤ ਕੁਝ ਰੁੜ ਜਾਂਦਾ। ਉਸ ਤਰਾਸਦੀ ਨੂੰ ਪੇਸ਼ ਕਰਦੀ ਹੈ ਨਜ਼ਮ ਪ੍ਰਿੰਸ ਕੌਰ ਨੇ ਤੁਹਾਡੇ ਸਾਹਮਣੇ ਪੇਸ਼ ਕੀਤੀ ਹੈ। ਬਹੁਤ ਬਹੁਤ ਸ਼ੁਕਰੀਆ ਪ੍ਰਿੰਸ ਕੌਰ ਜੀ। ਧੰਨਵਾਦ। ਹੁਣ ਮੈਂ ਗੁਜ਼ਾਰਿਸ਼ ਕਰਦਾ ਹਾਂ ਰੁਪਿੰਦਰ ਸੋਧ ਜੀ ਨੂੰ ਕਿ ਉਹ ਆਪਣੀ ਅਗਲੀ ਗੱਲ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਪੇਸ਼ ਕਰਨ। ਰੁਪਿੰਦਰ ਸੋਧ ਜੀ। ਛੋਟੇ ਸੋਚੋ ਕਿ ਮੇਰੀ ਕੁੱਲ ਫਸਲ ਦਾ ਸਭ ਰੰਗ ਧੂਏ ਵਿੱਚ ਰਲ ਗਿਆ। ਮੇਰੀ ਕੁੱਲ ਫਸਲ ਦਾ ਸਭ ਰੰਗ ਧੂਏ ਵਿੱਚ ਰਲ ਗਿਆ। ਮੈਂ ਉਹ ਪਿੰਡ ਹਾਂ ਹੁਣ ਸ਼ਹਿਰ ਵਿੱਚ ਹੀ ਟਲ ਗਿਆ। ਬਹੁਤ ਸੋਹਣਾ। ਮੈਂ ਉਹ ਪਿੰਡ ਹਾਂ ਜੋ ਹੁਣ ਸ਼ਹਿਰ ਵਿੱਚ ਹੀ ਟਲ ਗਿਆ। ਉਪਜ ਨੂੰ ਵਧਾਉਣ ਵਾਲੀ ਦਵਾ ਤੋਂ ਹੋਇਆ ਤਬਾਹ। ਉਪਜ ਨੂੰ ਵਧਾਉਣ ਵਾਲੀ ਦਵਾ ਤੋਂ ਹੋਇਆ ਤਬਾਹ। ਮੈਂ ਉਹ ਖੇਤ ਹਾਂ ਦਵਾ ਨਾਲ ਹੀ ਜੋ ਅੱਜ ਗਲ ਗਿਆ। ਵਾਹ ਵਾਹ, ਬਹੁਤ ਸੋਹਣਾ। ਮੈਂ ਉਹ ਖੇਤ ਹਾਂ ਦਵਾ ਨਾਲ ਹੀ ਜੋ ਅੱਜ ਗਲ ਗਿਆ। ਨਾ ਲਾਪਤ ਅਮੀਰ ਵਿਰਸੇ ਦੀ ਤੂੰ ਮੇਰੇ ਸਾਹਮਣੇ। ਨਾ ਲਾਪਤ ਅਮੀਰ ਵਿਰਸੇ ਦੀ ਤੂੰ ਮੇਰੇ ਸਾਹਮਣੇ। ਮੈਂ ਬੁੱਢਾ ਵਜੂਦ ਹਾਂ ਉਸਦਾ ਅੱਜ ਨਾ ਤਾਂ ਕੱਲ ਗਿਆ। ਬਹੁਤ ਸੋਹਣਾ। ਹਾਂ ਉੱਗਿਆ ਸੀ ਲਾਲ ਸੂਰਜ ਇੱਥੇ ਹੀ ਤਾਂ ਤਰਕਦਾ। ਹਾਂ ਉੱਗਿਆ ਸੀ ਲਾਲ ਸੂਰਜ ਇੱਥੇ ਹੀ ਤਾਂ ਤਰਕਦਾ। ਮੈਂ ਪੰਜਾਬ ਹਾਂ ਜੋ ਧਾਗੇ ਤਬੀਤਾਂ ਫਿਰ ਸਿਲ ਗਿਆ। ਮੈਂ ਪੰਜਾਬ ਹਾਂ ਜੋ ਧਾਗੇ ਤਬੀਤਾਂ ਫਿਰ ਸਿਲ ਗਿਆ। ਸ਼ੇਰ ਹੈ ਕਿ ਸਰਜੀਤ ਜੀ ਇਰਸ਼ਾਦ। ਅਣਖ ਨੇ ਬਦਲਦੀ ਰੁੱਤ ਤੋਂ ਸਬਕ ਲਿਆ ਨਾ ਕਦੇ। ਅਣਖ ਨੇ ਬਦਲਦੀ ਰੁੱਤ ਤੋਂ ਸਬਕ ਲਿਆ ਨਾ ਕਦੇ। ਮੈਂ ਉਹ ਜ਼ੋਰ ਹਾਂ ਕਦੇ ਨਾ ਦਿਮਾਗ ਦੇ ਜੋ ਵੱਲ ਗਿਆ। ਬਹੁਤ ਉਮਦਾ। ਮੈਂ ਉਹ ਜ਼ੋਰ ਹਾਂ ਕਦੇ ਨਾ ਦਿਮਾਗ ਦੇ ਜੋ ਵੱਲ ਗਿਆ। ਮਕਤਾ ਹੈ ਕਿ ਨਹੀਂ ਹੁਣ ਜ਼ਮੀਨ ਤੇ ਸੋਚ ਪਰ ਮੇਰੇ ਦਿਲ 'ਚ ਹੈ। ਨਹੀਂ ਹੁਣ ਜ਼ਮੀਨ ਤੇ ਸੋਚ ਪਰ ਮੇਰੇ ਦਿਲ 'ਚ ਹੈ। ਮੈਂ ਆਸ਼ਿਕ ਹਾਂ ਉਸ ਪਰੀ ਦਾ ਜਿਹਦਾ ਸਿਵਾ ਬਲ ਗਿਆ। ਬਹੁਤ ਬਹੁਤ ਸ਼ੁਕਰੀਆ ਰੁਪਿੰਦਰ ਸੋਧ ਜੀ। ਇੱਕ ਇੱਕ ਸ਼ੇਰ ਦੇ ਵਿੱਚ ਉਹਨਾਂ ਪੰਜਾਬ ਦੀ ਹਕੀਕਤ ਨੂੰ ਪੇਸ਼ ਕੀਤਾ ਔਰ ਉਸ ਪੰਜਾਬ ਦੇ ਵਿੱਚ ਜਿੱਥੇ ਪਵਨ ਪਾਣੀ ਨੂੰ ਗੁਰੂ ਮੰਨਿਆ ਗਿਆ, ਧਰਤੀ ਨੂੰ ਬੜਾ ਵੱਡਾ ਰੁਤਬਾ ਦਿੱਤਾ ਗਿਆ, ਪਰ ਅੱਜ ਉਹ ਪੰਜਾਬ ਜਿਹੜਾ ਆ ਉਹ ਪੰਜਾਬ ਗਵਾਚ ਗਿਆ, ਪਲੀਤ ਹੋ ਗਿਆ। ਉਸ ਪੰਜਾਬ ਉਸ ਫਿਕਰਮੰਦੀ ਨੂੰ ਜ਼ਾਹਿਰ ਕੀਤਾ ਆਪਣੀ ਗਜ਼ਲ ਦੇ ਸ਼ੇਰਾਂ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਸੋਧ ਸਾਹਿਬ। ਸੋ ਚੱਲਦੇ ਹਾਂ ਅੰਤਮ ਦੌਰ ਦੇ ਵੱਲ। ਅੰਤਮ ਦੌਰ ਦੇ ਵਿੱਚ ਮੈਂ ਫਿਰ ਗੁਜ਼ਾਰਿਸ਼ ਕਰਦਾ ਹਾਂ ਜਸਵੰਤ ਵਾਗਲਾ ਜੀ ਨੂੰ ਕਿ ਉਹ ਆਪਣੀ ਅਗਲੀ ਗਜ਼ਲ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਪੇਸ਼ ਕਰਨ। ਵਾਗਲਾ ਸਾਹਿਬ। ਸ਼ੁਕਰੀਆ ਸੋਈ ਸਾਹਿਬ। ਕਿ ਤਜਾਰਤ ਸਮਝਦੇ ਦੌਲਤ ਨੂੰ ਜੋ ਪ੍ਰਣਾਮ ਕਰਦੇ ਨੇ। ਤਜਾਰਤ ਸਮਝਦੇ ਦੌਲਤ ਨੂੰ ਜੋ ਪ੍ਰਣਾਮ ਕਰਦੇ ਨੇ ਇਹ ਉਹੀ ਲੋਕ ਹਨ ਜੋ ਇਸ਼ਕ ਨੂੰ ਬਦਨਾਮ ਕਰਦੇ ਨੇ। ਬਹੁਤ ਸੋਹਣਾ। ਤਜਾਰਤ ਸਮਝਦੇ ਦੌਲਤ ਨੂੰ ਜੋ ਪ੍ਰਣਾਮ ਕਰਦੇ ਨੇ ਇਹ ਉਹੀ ਲੋਕ ਹਨ ਜੋ ਇਸ਼ਕ ਨੂੰ ਬਦਨਾਮ ਕਰਦੇ ਨੇ। ਕਿ ਮੈਂ ਕੀ ਕਰਨੀ ਹੈ ਬੋਤਲ ਦੱਸ ਕੀ ਕਰਨਾ ਹੈ ਮੈਂ ਖਾਨਾ। ਮੈਂ ਕੀ ਕਰਨੀ ਹੈ ਬੋਤਲ ਦੱਸ ਕੀ ਕਰਨਾ ਹੈ ਮੈਂ ਖਾਨਾ। ਇਹ ਕੰਮ ਹੁਣ ਤੇਰਿਆਂ ਨੈਣਾ ਦੇ ਹੀ ਜਦ ਜਾਮ ਕਰਦੇ। ਮੈਂ ਕੀ ਕਰਨੀ ਹੈ ਬੋਤਲ ਦੱਸ ਕੀ ਕਰਨਾ ਹੈ ਮੈਂ ਖਾਨਾ। ਇਹ ਕੰਮ ਹੁਣ ਤੇਰਿਆਂ ਨੈਣਾ ਦੇ ਹੀ ਜਦ ਜਾਮ ਕਰਦੇ ਨੇ। ਕਿ ਅਹਿੰਸਾਵਾਦ ਦਾ ਸੰਦੇਸ਼ ਜੋ ਦਿੰਦੇ ਨੇ ਨਿਤ ਸਾਨੂੰ। ਅਹਿੰਸਾਵਾਦ ਦਾ ਸੰਦੇਸ਼ ਜੋ ਦਿੰਦੇ ਨੇ ਨਿਤ ਸਾਨੂੰ। ਅਜਿਹੇ ਲੋਕ ਦਿਨ ਵੇਲੇ ਹੀ ਹੁਣ ਕਤਲੇਆਮ ਕਰਦੇ। ਬਹੁਤ ਸੋਹਣਾ। ਅਹਿੰਸਾਵਾਦ ਦਾ ਸੰਦੇਸ਼ ਜੋ ਦਿੰਦੇ ਨੇ ਨਿਤ ਸਾਨੂੰ। ਅਜਿਹੇ ਲੋਕ ਦਿਨ ਵੇਲੇ ਹੀ ਕਤਲੇਆਮ ਕਰਦੇ ਨੇ। ਅਗਲਾ ਸ਼ੇਰ ਸੋਈ ਸਾਹਿਬ ਦੇਖਣਾ ਕਿ ਗੁਨਾਹ ਸੀਮਤ ਸੀ ਜਿਹੜੇ। ਗੁਨਾਹ ਸੀਮਤ ਸੀ ਜਿਹੜੇ ਸ਼ਹਿਰ ਤੀਕਰ ਕੁਝ ਸਮਾਂ ਪਹਿਲਾਂ। ਗੁਨਾਹ ਸੀਮਤ ਸੀ ਜਿਹੜੇ ਸ਼ਹਿਰ ਤੀਕਰ ਕੁਝ ਸਮਾਂ ਪਹਿਲਾਂ ਉਹ ਅੱਜ ਕੱਲ ਸਾਡਿਆਂ ਪਿੰਡਾਂ ਦੇ ਲੋਕੀ ਆਮ ਕਰਦੇ ਨੇ। ਕੀ ਬਾਤ ਹੈ। ਬਹੁਤ ਸੋਹਣਾ। ਗੁਨਾਹ ਸੀਮਤ ਸੀ ਜਿਹੜੇ ਸ਼ਹਿਰ ਤੀਕਰ ਕੁਝ ਸਮਾਂ ਪਹਿਲਾਂ
ਉਹ ਅੱਜ ਕੱਲ ਸਾਡਿਆਂ ਪਿੰਡਾਂ 'ਚ ਲੋਕੀ ਆਮ ਕਰਦੇ ਨੇ ਕਿ ਉਹਨਾਂ ਨੂੰ ਜ਼ਿੰਦਗੀ ਵਿੱਚ ਲੋੜ ਰਹਿੰਦੀ ਹੀ ਨਹੀਂ ਰੱਬ ਦੀ। ਉਹਨਾਂ ਨੂੰ ਜ਼ਿੰਦਗੀ ਵਿੱਚ ਲੋੜ ਰਹਿੰਦੀ ਹੀ ਨਹੀਂ ਰੱਬ ਦੀ, ਜੋ ਸੇਵਾ ਆਪਣੇ ਮਾਂ-ਬਾਪ ਦੀ ਨਿਸ਼ਕਾਮ ਕਰਦੇ ਨੇ। ਬਹੁਤ ਬਹੁਤ ਖੂਬਸੂਰਤ, ਬਹੁਤ ਪਿਆਰਾ। ਉਹਨਾਂ ਨੂੰ ਜ਼ਿੰਦਗੀ ਵਿੱਚ ਲੋੜ ਰਹਿੰਦੀ ਹੀ ਨਹੀਂ ਰੱਬ ਦੀ, ਜੋ ਸੇਵਾ ਆਪਣੇ ਮਾਂ-ਬਾਪ ਦੀ ਨਿਸ਼ਕਾਮ ਕਰਦੇ ਨੇ, ਕਿ ਬੜੀ ਲਾਲੀ ਨਜ਼ਰ ਆਵੇ ਉਹਨਾਂ ਦੇ ਚਿਹਰਿਆਂ ਉੱਤੇ। ਬੜੀ ਲਾਲੀ ਨਜ਼ਰ ਆਵੇ ਉਹਨਾਂ ਦੇ ਚਿਹਰਿਆਂ ਉੱਤੇ, ਪਤੰਗੇ ਜਾਨ ਆਪਣੀ ਯਦ ਸ਼ਮਾ ਦੇ ਨਾਮ ਕਰਦੇ ਨੇ। ਬਹੁਤ ਸੋਹਣਾ। ਬੜੀ ਲਾਲੀ ਨਜ਼ਰ ਆਵੇ ਉਹਨਾਂ ਦੇ ਚਿਹਰਿਆਂ ਉੱਤੇ, ਪਤੰਗੇ ਜਾਨ ਆਪਣੀ ਯਦ ਸ਼ਮਾ ਦੇ ਨਾਮ ਕਰਦੇ ਨੇ, ਕਿ ਉਹਨਾਂ ਨੂੰ ਹਰ ਗਲੀ ਹਰ ਮੋੜ ਤੇ ਸਨਮਾਨ ਮਿਲਦਾ ਹੈ। ਉਹਨਾਂ ਨੂੰ ਹਰ ਗਲੀ ਹਰ ਮੋੜ ਤੇ ਸਨਮਾਨ ਮਿਲਦਾ ਹੈ। ਮੇਰੀ ਬਸਤੀ 'ਚ ਜਿਹੜੇ ਇੱਜ਼ਤਾਂ ਨਿਲਾਮ ਕਰਦੇ ਨੇ। ਬਹੁਤ ਸੋਹਣਾ, ਬਹੁਤ ਪਿਆਰਾ। ਉਹਨਾਂ ਨੂੰ ਹਰ ਗਲੀ ਹਰ ਮੋੜ ਤੇ ਸਨਮਾਨ ਮਿਲਦਾ ਹੈ। ਮੇਰੀ ਬਸਤੀ 'ਚ ਜਿਹੜੇ ਇੱਜ਼ਤਾਂ ਨਿਲਾਮ ਕਰਦੇ ਨੇ, ਮੇਰੇ ਨਜ਼ਦੀਕ ਨਾ ਆਵਾਗਲੇ ਹੁਣ ਹਟ ਜਾ ਪਰੇ ਮੈਥੋਂ। ਮੇਰੇ ਨਜ਼ਦੀਕ ਨਾ ਆਵਾਗਲੇ ਹਟ ਜਾ ਪਰੇ ਮੈਥੋਂ, ਮੇਰੇ ਸੀਨੇ ਦੇ ਅੰਦਰ ਬਲਬਲੇ ਸੰਗਰਾਮ ਕਰਦੇ ਨੇ। ਬਹੁਤ ਸੋਹਣਾ, ਬਹੁਤ ਮੇਰੇ ਨਜ਼ਦੀਕ ਨਾ ਵਾਗਲੇ ਹਟ ਜਾ ਪਰੇ ਮੈਥੋਂ, ਮੇਰੇ ਸੀਨੇ ਦੇ ਅੰਦਰ ਬਲਬਲੇ ਸੰਗਰਾਮ ਕਰਦੇ ਨੇ, ਕਿ ਤਜਾਰਤ ਸਮਝਦੇ ਦੌਲਤ ਨੂੰ ਜੋ ਪ੍ਰਣਾਮ ਕਰਦੇ ਨੇ, ਇਹ ਉਹੀ ਲੋਕ ਹਨ ਜੋ ਇਸ਼ਕ ਨੂੰ ਬਦਨਾਮ ਕਰਦੇ ਨੇ। ਸ਼ੁਕਰੀਆ। ਬਹੁਤ ਖੂਬਸੂਰਤ। ਬਾਬਲਾ ਜੀ ਤੁਹਾਡੀ ਗਜ਼ਲ ਬੜੀ ਪਿਆਰੀ ਸੀ। ਸਾਰੇ ਸ਼ੇਰਾਂ ਦੇ ਵਿੱਚ ਬਹੁਤ ਹੀ ਵਧੀਆ ਖਿਆਲ ਤੁਸੀਂ ਪੇਸ਼ ਕੀਤੇ, ਬਹੁਤ ਬਹੁਤ ਸ਼ੁਕਰੀਆ। ਤੇ ਹੁਣ ਮੈਂ ਬੇਨਤੀ ਕਰਦਾ ਹਰਜੀਤ ਸੰਧੂ ਜੀ ਨੂੰ ਕਿ ਉਹ ਆਪਣੀ ਅਗਲੀ ਰਚਨਾ ਤੁਹਾਡੇ ਸਾਹਮਣੇ ਪੇਸ਼ ਕਰਨ। ਹਰਜੀਤ ਸੰਧੂ ਜੀ। ਇਹ ਦੁਨੀਆ ਬੇਦਰਦ ਬੜੀ ਹੈ, ਇਹ ਦੁਨੀਆ ਬੇਦਰਦ ਬੜੀ ਹੈ, ਇਨਸਾਨਾਂ ਦੇ ਦਰਦ ਬੜੇ ਨੇ। ਨਾ ਫੁੱਲਾਂ ਨੂੰ ਦੇਖੀ ਜਾਓ, ਪੱਤਰ ਪੀਲੇ ਜਰਦ ਬੜੇ ਨੇ। ਬਹੁਤ ਬਹੁਤ ਸੋਹਣਾ। ਇਹ ਦੁਨੀਆ ਬੇਦਰਦ ਬੜੀ ਹੈ, ਇਨਸਾਨਾਂ ਦੇ ਦਰਦ ਬੜੇ ਨੇ। ਨਾ ਫੁੱਲਾਂ ਨੂੰ ਦੇਖੀ ਜਾਓ, ਪੱਤਰ ਪੀਲੇ ਜਰਦ ਬੜੇ ਨੇ। ਤੇਰੀ ਤਾਂ ਇੱਕ ਹੂਕ ਸੀ ਕਾਫੀ, ਸਾਡਾ ਸੀਨਾ ਚੀਰਨ ਦੇ ਲਈ। ਵਾਹ, ਬਹੁਤ ਸੋਹਣਾ। ਤੇਰੀ ਤਾਂ ਇੱਕ ਹੂਕ ਸੀ ਕਾਫੀ, ਸਾਡਾ ਸੀਨਾ ਚੀਰਨ ਦੇ ਲਈ। ਭੁੱਬਾਂ ਮਾਰ ਕੇ ਰੋਣਾ ਮੇਰੇ, ਪਹਿਲਾਂ ਹੀ ਸਾ ਸ਼ਬਦ ਬੜੇ ਨੇ। ਬਹੁਤ ਬਹੁਤ ਸੋਹਣਾ। ਸੱਚੀ ਗੱਲ ਤੋਂ ਮੁਨਕਰ ਨਾ ਹੋ, ਸੱਚੀ ਗੱਲ ਤੋਂ ਮੁਨਕਰ ਨਾ ਹੋ, ਝੂਠ ਨਹੀਂ ਬਹੁਤਾ ਚਿਰ ਟਕਦਾ। ਭੇਦ ਲੁਕੋ ਕੇ ਰੱਖਣਾ ਆਪਣੇ, ਮੈਂ ਕੀਤੇ ਬੇਪਰਦ ਬੜੇ ਨੇ। ਬਹੁਤ ਬਹੁਤ ਸੋਹਣਾ। ਸੱਚੀ ਗੱਲ ਤੋਂ ਮੁਨਕਰ ਨਾ ਹੋ, ਝੂਠ ਨਹੀਂ ਬਹੁਤਾ ਚਿਰ ਟਕਦਾ। ਭੇਦ ਲੁਕੋ ਕੇ ਰੱਖਣਾ ਆਪਣੇ, ਮੈਂ ਕੀਤੇ ਬੇਪਰਦ ਬੜੇ ਨੇ। ਮੰਜ਼ਿਲ ਪਾਉਣ ਲਈ ਤਾਂ ਸਾਥੀ, ਹਰ ਮੁਸ਼ਕਿਲ ਨੂੰ ਝੱਲਣਾ ਪੈਣਾ। ਮੰਜ਼ਿਲ ਪਾਉਣ ਲਈ ਤਾਂ ਸਾਥੀ, ਹਰ ਮੁਸ਼ਕਿਲ ਨੂੰ ਝੱਲਣਾ ਪੈਣਾ। ਛਾਲੇ ਛਾਲੇ ਪੈਰਾਂ ਦੇ ਵਿੱਚ, ਭਾਵੇਂ ਹੁੰਦੇ ਦਰਦ ਬੜੇ ਨੇ। ਬਹੁਤ ਬਹੁਤ ਸੋਹਣਾ। ਜਿੱਤ ਪ੍ਰਾਪਤ ਕਰਨੀ ਹੈ ਜੇ, ਜਿੱਤ ਪ੍ਰਾਪਤ ਕਰਨੀ ਹੈ ਜੇ, ਫਿਰ ਮੈਦਾਨ 'ਚ ਲੜਨਾ ਪੈਣਾ। ਜਿੱਤ ਪ੍ਰਾਪਤ ਕਰਨੀ ਹੈ ਜੇ, ਫਿਰ ਮੈਦਾਨ 'ਚ ਲੜਨਾ ਪੈਣਾ। ਲੱਭਣ ਦੀ ਹੁਣ ਲੋੜ ਹੈ ਸੰਧੂ, ਦੁਨੀਆ ਦੇ ਵਿੱਚ ਮਰਦ ਬੜੇ ਨੇ। ਇਹ ਦੁਨੀਆ ਬੇਦਰਦ ਬੜੀ ਹੈ, ਇਨਸਾਨਾਂ ਦੇ ਦਰਦ ਬੜੇ ਨੇ। ਨਾ ਫੁੱਲਾਂ ਨੂੰ ਦੇਖੀ ਜਾਓ, ਪੱਤਰ ਪੀਲੇ ਜਰਦ ਬੜੇ। ਬਹੁਤ ਬਹੁਤ ਖੂਬਸੂਰਤ, ਬਹੁਤ ਪਿਆਰੀ ਗਜ਼ਲ ਸੰਧੂ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੇ ਹੁਣ ਮੈਂ ਬੇਨਤੀ ਕਰਦਾ ਪ੍ਰਿੰਸ ਕੌਰ ਜੀ ਨੂੰ ਕਿ ਉਹ ਆਪਣੀ ਅਗਲੀ ਰਚਨਾ ਤੁਹਾਡੇ ਸਾਹਮਣੇ ਪੇਸ਼ ਕਰਨ। ਪ੍ਰਿੰਸ ਕੌਰ ਜੀ। ਇਹ ਵੀ ਮੇਰੀ ਇੱਕ ਛੋਟੀ ਜਿਹੀ ਕਵਿਤਾ ਹੈ ਜਿਸ ਦਾ ਸਿਰਲੇਖ ਹੈ ਔਰਤ। ਪਹਿਲਾਂ ਸੁਣਿਆ ਔਰਤਾਂ ਵਿਕਦੀਆਂ ਸੀ, ਤੇ ਹੁਣ ਉਸ ਤੇ ਵਿਕਦੇ ਅਰਮਾਨ ਵੇਖੇ। ਪਹਿਲਾਂ ਉਸ ਤੇ ਬੋਲੀਆਂ ਲੱਗਦੀਆਂ ਸੀ, ਤੇ ਹੁਣ ਉਸ ਤੇ ਹੋਏ ਅਹਿਸਾਨ ਵੇਖੇ। ਪਹਿਲਾਂ ਪਰਦਿਓਂ ਬਾਹਰ ਦੀ ਮਨਾਹੀ ਖਾਸੀ, ਤੇ ਹੁਣ ਜਿਸਮ ਦੇ ਲੱਗਦੇ ਬਾਜ਼ਾਰ ਵੇਖੇ। ਪਹਿਲਾਂ ਮਾਂ ਦਿਆਂ ਹੱਥਾਂ 'ਚ ਸੰਸਾਰ ਖੇਡੇ, ਫਿਰ ਵੇਖਿਆ ਮਾਂ ਨੂੰ ਮੈਂ ਖਾਂਦੀ ਠੇਡੇ। ਔਰਤ ਮਾੜੀ ਬੇਈਮਾਨ ਦਾ ਖਿਤਾਬ ਦੇ ਕੇ, ਕਈ ਕਲਾਕਾਰ ਬੈਠੇ ਅਸਮਾਨ ਵੇਖੇ। ਘਰੇ ਬੈਠੀ ਦੇ ਸੁਪਨੇ ਘਾਣ ਹੋ ਗਏ, ਮਿਲਦੇ ਗਾਣਿਆਂ ਵਿੱਚੋਂ ਪਰਮਾਨ ਵੇਖੇ। ਕਈ ਲਿਖਦੇ ਬਹੁਤ ਹੀ ਆਜ਼ਾਦ ਹੋ ਗਈ, ਤੇ ਕਈ ਲੜਦੇ ਉਹਦੇ ਲਈ ਆਜ਼ਾਦ ਵੇਖੇ। ਬਹੁਤ 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 ਹੀ ਖੂਬਸੂਰਤ ਔਰਤ ਦੀ ਤਰਾਸਦੀ ਭਰੀ ਜ਼ਿੰਦਗੀ ਦੇ ਬਾਰੇ ਬਹੁਤ ਹੀ ਥੋੜੇ ਸ਼ਬਦਾਂ ਦੇ ਵਿੱਚ ਬੜੀ ਸਟੀਕ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਬਹੁਤ ਬਹੁਤ ਸ਼ੁਕਰੀਆ ਪ੍ਰਿੰਸ ਕੌਰ ਜੀ। ਤੇ ਹੁਣ ਅੰਤਮ ਦੌਰ ਦੇ ਵਿੱਚ ਅੰਤਮ ਗਜ਼ਲ ਸੁਣਦੇ ਹਾਂ ਹਰਪਿੰਦਰ ਸੋਹ ਜੀ ਤੋਂ। ਹਰਜੀਤ ਜੀ, ਮੈਂ ਇੱਕ ਗਜ਼ਲ ਚਾਰ ਸ਼ੇਰ ਕੋਸ਼ਿਸ਼ ਕਰਦਾ ਤਰਨਮ ਚ ਕਹਿਣ ਦੀ। ਇਰਸ਼ਾਦ ਜੀ ਆਉਣ ਦਿਓ। ਨੈਣ ਪਿਆਸੇ ਦੂਰ ਤੀਕਰ,
ਝਾਕਦੇ ਰਹਿ ਜਾਣਗੇ। ਸੁਣਾ ਨੈਣ ਪਿਆਸੇ ਦੂਰ ਤੀਕਰ ਝਾਕਦੇ ਰਹਿ ਜਾਣਗੇ। ਤੇਰੇ ਮੇਰੇ ਤੱਕੇ ਖਾਲੀ ਫਾਸਲੇ ਰਹਿ ਜਾਣਗੇ। ਨੈਣ ਪਿਆਸੇ ਦੂਰ ਤੀਕਰ ਝਾਕਦੇ ਰਹਿ ਜਾਣਗੇ। ਫਰਜ਼ ਸਾਰੇ ਕਰਮ ਭੂਮੀ ਪੂਰਦੇ ਰਹਿ ਜਾਣਗੇ। ਫਰਜ਼ ਸਾਰੇ ਕਰਮ ਭੂਮੀ ਪੂਰਦੇ ਰਹਿ ਜਾਣਗੇ। ਸ਼ੌਕ ਮੇਰੇ ਮਾਰੂਥਲ ਵਿੱਚ ਮੌਲ ਦੇ ਰਹਿ ਜਾਣਗੇ। ਸ਼ੌਕ ਮੇਰੇ ਮਾਰੂਥਲ ਵਿੱਚ ਮੌਲ ਦੇ ਰਹਿ ਜਾਣਗੇ। ਬੇਬਸੀ ਮਜਬੂਰੀਆਂ ਨੂੰ ਕੋਸਦੀ ਰਹਿ ਜਾਏਗੀ। ਬੇਬਸੀ ਮਜਬੂਰੀਆਂ ਨੂੰ ਕੋਸਦੀ ਰਹਿ ਜਾਏਗੀ। ਸਬਰ ਬਸ ਆਸਾਂ ਦੇ ਦੀਵੇ ਬਾਲਦੇ ਰਹਿ ਜਾਣਗੇ। ਆਉਣਗੇ ਮੁੜ ਕੇ ਸਕੂਨ ਖਾਤਰ ਜਦੋਂ ਵੀ ਸ਼ਹਿਰ ਤੋਂ ਆਉਣਗੇ। ਮੁੜ ਕੇ ਸਕੂਨ ਖਾਤਰ ਜਦੋਂ ਵੀ ਸ਼ਹਿਰ ਤੋਂ। ਸ਼ਹਿਰ ਬਣ ਗਏ ਪਿੰਡ ਚੋਂ, ਸ਼ਹਿਰ ਬਣ ਗਏ ਪਿੰਡ ਚੋਂ। ਪਿੰਡ ਪਾਲਦੇ ਰਹਿ ਜਾਣਗੇ। ਨੈਣ ਪਿਆਸੇ ਦੂਰ ਤੀਕਰ ਝਾਕਦੇ ਰਹਿ ਜਾਣਗੇ। ਤੇਰੇ ਮੇਰੇ ਤੱਕੇ ਖਾਲੀ ਫਾਸਲੇ ਰਹਿ ਜਾਣਗੇ। ਬਹੁਤ ਸੋਹਣਾ ਬਹੁਤ ਸੋਹਣਾ, ਬਹੁਤ ਖੂਬਸੂਰਤ ਰੁਪਿੰਦਰ ਸੂਦ ਜੀ ਨੇ ਆਪਣੀ ਗਜ਼ਲ ਨੂੰ ਤਰਨਮ ਦੇ ਵਿੱਚ ਪੇਸ਼ ਕੀਤਾ। ਬਹੁਤ ਹੀ ਪਿਆਰੀ ਗਜ਼ਲ। ਸੋ ਇਸ ਪ੍ਰੋਗਰਾਮ ਨੂੰ ਵੇਖਦੇ ਰਹਿਣਾ। ਇੰਡੋਜ਼ ਟੀਵੀ ਵੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸ਼ੁਕਰੀਆ। ਇਹ ਸਾਡਾ ਪ੍ਰੋਗਰਾਮ ਹਰ ਐਤਵਾਰ ਮਹੀਨੇ ਦੇ ਆਖਰ ਦੇ ਵਿੱਚ ਜਿਹੜਾ ਐਤਵਾਰ ਆਉਂਦਾ ਹੈ ਉਸ ਨੂੰ ਪੇਸ਼ ਕਰਦੇ ਹਾਂ। ਤੁਹਾਡੇ ਸੁਝਾਵਾਂ, ਤੁਹਾਡੀ ਪ੍ਰਤੀਕਿਰਿਆ ਤੇ ਤੁਹਾਡੇ ਹੰਗਾਰੇ ਦੀ ਉਡੀਕ ਕਰਾਂਗੇ। ਸੋ ਇਹਨਾਂ ਕਹਿੰਦਾ ਹੋਇਆ ਬਹੁਤ ਬਹੁਤ ਸ਼ੁਕਰੀਆ। ਸਤਿ ਸ੍ਰੀ ਅਕਾਲ, ਧੰਨਵਾਦ ਸਾਰਿਆਂ ਦਾ, ਆਦਾਬ।